ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਫੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਕਾਲ 5599052575 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਨੂੰ ਸੰਪਰਕ 415-909-0503 4159090503। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਖੁੱਲੀ ਡੁੱਲੀ ਪਾਰਕਿੰਗ ਆ, ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਾਰਜ ਫਲਾਇਡ ਜਿਹੜਾ ਕਾਲੇ ਮੂਲ ਦਾ ਨੌਜਵਾਨ ਸੀਗਾ, ਜਿਸ ਦੀ ਮੌਤ ਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਪੁਲਿਸ ਆਫਿਸਰ ਡੈਰਿਕ ਚੌਵਨ, ਉਸ ਨੂੰ ਅੱਜ ਸਜ਼ਾ ਹੋਣੀ ਸੀ। ਅਤੇ ਉਸ ਤੋਂ ਪਹਿਲਾਂ ਜਾਰਜ ਫਲਾਇਡ ਦੀ 7 ਸਾਲਾਂ ਦੀ ਜਿਹੜੀ ਬੇਟੀ ਹੈਗੀ ਆ, ਜਿਸ ਦਾ ਨਾਮ ਜਿਆਨਾ ਆ, ਉਸਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਮੇਰਾ ਫਾਦਰ ਸੀ ਮੈਨੂੰ ਪਿਆਰ ਕਰਦਾ ਸੀ ਅਤੇ ਹਰ ਰੋਜ਼ ਮੇਰੇ ਟੂਥਬਰੱਸ਼ ਦੀ ਹੈਲਪ ਕਰਦਾ ਸੀ, ਮੈਂ ਉਹਨੂੰ ਬਹੁਤ ਮਿਸ ਕਰਦੀ ਹੈਗੀ ਹਾਂ। ਇਹ ਜਿਹੜੀ ਸਟੇਟਮੈਂਟ ਉਸਨੇ ਕੋਰਟ ਨੂੰ ਦਿੱਤੀ ਅਤੇ ਕੋਰਟ ਨੇ ਜਿਹੜਾ ਹੈਗਾ ਆ ਪੁਲਿਸ ਆਫਿਸਰ ਡੈਰਿਕ ਚੌਵਨ, ਉਸ ਨੂੰ 22 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਹੈਗੀ ਆ। ਜੀ ਬਿਲਕੁਲ। ਹਥਿਆਰਾ ਡੈਰਿਕ ਚੌਵਨ, ਜਿਸ ਨੇ ਇਸ ਦਾ ਕਤਲ ਕੀਤਾ ਜਾਰਜ ਫਲਾਇਡ ਦਾ, ਉਸ ਨੂੰ 22.5 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਸੀ। ਪ੍ਰੋਸੀਕਿਊਟਰਸ ਦੇ ਦੁਆਰਾ 30 ਸਾਲ ਦੀ ਸਜ਼ਾ ਦੀ ਇਸ ਦੇ ਪ੍ਰਤੀ ਮੰਗ ਕੀਤੀ ਸੀ। ਜਿਹੜੇ ਜਿਊਰੀ ਹੈ ਇਸ ਨੂੰ ਜਿਹੜਾ ਹੈ ਸੈਕਿੰਡ ਡਿਗਰੀ ਮਰਡਰ ਚਾਰਜਸ ਦੇ ਦੋਸ਼ ਦੇ ਵਿੱਚ ਦੋਸ਼ੀ ਪਾਇਆ ਸੀਗਾ। ਅਤੇ ਹੈਨਪਿਨ ਕਾਊਂਟੀ ਦੇ ਜਿਹੜੇ ਜੱਜ ਪੀਟਰ ਕੇਹਲ ਆ, ਉਸ ਨੇ ਜਿਹੜੇ 18 ਸਾਲਾਂ ਇਹ ਪੁਲਿਸ ਦੇ ਵਿੱਚ ਕੰਮ ਕਰਦਾ ਰਿਹਾ। ਚੌਵਨ ਜਿਹੜਾ ਆ ਉਸ ਨੂੰ 22.5 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਹੈਗੀ ਆ। ਉਸ ਨੇ ਕਿਹਾ ਵੀ ਜਿਹੜੇ ਇਸ ਦੇ ਕ੍ਰਾਈਮ ਦੇ ਵਿੱਚ ਇਸ ਦੇ ਜਿਹੜਾ ਦੋਸ਼ ਹੈਗੇ ਆ, ਇਸ ਦੇ 4 ਐਗਰੀਵੇਟਿੰਗ ਫੈਕਟਰ ਸੀਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਦੋਸ਼ੀ ਜਿਹੜਾ ਆ ਉਹ ਪਾਇਆ ਗਿਆ ਸੀਗਾ। ਇਹ ਹੁਣ ਅਗਲੇ ਸਾਲ ਇਸ ਦੇ ਨਾਲ ਜਿਹੜੇ 3 ਹੋਰ ਸਾਥੀ ਪੁਲਿਸ ਵਾਲੇ ਸੀ ਜਿਹੜੇ ਉਸ ਟਾਈਮ ਦੇ ਉੱਤੇ ਲਾਗੇ ਇਸ 'ਤੇ ਖੜ੍ਹੇ ਸੀਗੇ, ਉਹਨਾਂ ਦਾ ਟਰਾਇਲ ਵੀ ਜਿਹੜਾ ਆ ਉਹ ਚੱਲਣਾ ਹੈਗਾ ਆ। ਸੋ ਉਹ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਕੇਸ ਦਾ ਜਿਹੜਾ ਆ ਉਹ ਕੀ ਬਣੇਗਾ। ਸੋ ਕਹਿੰਦੇ ਪ੍ਰੈਜ਼ੀਡੈਂਟ ਬਾਈਡਨ ਦਾ ਵੀ ਇਸ ਦੇ ਉੱਤੇ ਜਿਹੜਾ ਆ ਉਹ ਬਿਆਨ ਆਇਆ ਆ। ਉਹਨਾਂ ਨੇ ਕਿਹਾ ਵੀ ਮੈਨੂੰ ਸਾਰੇ ਜਿਹੜੇ ਉਹ ਸਰਕਮਸਟਾਂਸਿਸ ਦੇ ਬਾਰੇ ਪਤਾ ਨਹੀਂ ਆ, ਅਤੇ ਸੋ ਜਿਹੜੀਆਂ ਵੀ ਗਾਈਡਲਾਈਨਸ ਦੇ ਤਹਿਤ ਸੁਣਾਈ ਗਈ ਆ, ਦੈਟ ਸੀਮਸ ਟੂ ਬੀ ਅਪਰੋਪਰੀਏਟ, ਇਹ ਠੀਕ ਹੀ ਜਿਹੜੀ ਉਹ ਲੱਗਦੀ ਹੈਗੀ ਆ। ਸੋ $20 ਦੇ ਨਕਲੀ ਨੋਟ ਨੂੰ ਲੈ ਕੇ ਉੱਥੋਂ ਦੇ ਜਿਹੜੇ ਇੱਕ ਜਿਹੜੇ ਆ ਸਟੋਰ ਵਾਲੇ ਨੇ ਕਾਲ ਕੀਤੀ ਸੀ, ਜਦ ਇਹ ਉੱਥੇ ਪਹੁੰਚਿਆ ਤਾਂ ਫਿਰ ਜਿਹੜੀ ਕਨਫਰੰਟਰੇਸ਼ਨ ਤੋਂ ਬਾਅਦ 'ਚ ਇਸ ਦੇ ਧੌਣ ਦੇ ਉੱਤੇ ਗੋਡਾ ਜਿਹੜਾ ਇਸ ਨੇ 9.5 ਮਿੰਟ ਤੋਂ ਵੱਧ ਕਹਿੰਦੇ ਉਹ ਰੱਖਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਉਸੇ ਹੀ ਕਤਲ ਦੇ ਕੇਸ ਦੇ ਵਿੱਚ ਇਸ ਨੂੰ ਅੱਜ ਡੈਰਿਕ ਚੌਵਨ ਨੂੰ 22.5 ਸਾਲ ਦੀ ਸਜ਼ਾ ਸੁਣਾਈ ਗਈ ਆ। ਜੀ, ਅਗਲੀ ਖਬਰ WHO ਵੱਲੋਂ ਆ ਰਹੀ ਹੈ, ਜਿਨ੍ਹਾਂ ਨੇ ਅੱਜ ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹਿ ਦਿੱਤਾ ਵੀ ਜਿਹੜੇ ਲੋਕਾਂ ਨੇ 2 ਵੈਕਸੀਨ ਲਵਾ ਲਏ ਹੈਗੇ ਆ, ਉਹਨਾਂ ਨੂੰ ਸਟਿਲ ਮਾਸਕ ਜਿਹੜਾ ਆ ਉਹ ਪਾਉਣਾ ਚਾਹੀਦਾ ਆ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਆਪਾਂ ਆਰਡਰ ਕਰਨ ਜਾ ਰਹੇ ਹਾਂ, ਪਰ ਕਹਿੰਦੇ ਵੀ ਇਹ ਬਹੁਤ ਵਧੀਆ ਹੋਊਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਡੈਲਟਾ ਵੇਰੀਐਂਟ ਜਿਹੜਾ ਕਰੋਨਾ ਵਾਇਰਸ ਵਾਲਾ ਜਿਹੜਾ ਇੰਡੀਆ ਤੋਂ ਆਇਆ ਸੀ ਉਹ ਫੈਲ ਰਿਹਾ ਆ,
ਉਸ ਕਰਕੇ ਡਾਕਟਰ ਮੈਰੀ ਐਂਜਲਾ ਸਿਮਾਇਓ, ਜਿਹੜੀ WHO ਦੀ ਆਫੀਸ਼ੀਅਲ ਆ, ਉਸਨੇ ਕਿਹਾ ਵੀ ਸੇਫ ਤੁਸੀਂ ਰਹੋਗੇ ਜੇ ਤੁਸੀਂ ਜਿਹੜਾ ਮਾਸਕ ਪਹਿਨ ਰਹੇ ਹੈਗੇ ਆ। ਇਹਦੇ 'ਚ ਤੁਸੀਂ ਵੀ ਸੇਫ ਆ, ਜਿਹਦੇ ਕੋਲ ਤੁਸੀਂ ਜਾ ਰਹੇ ਆ ਉਹ ਵੀ ਬੰਦਾ ਜਿਹੜਾ ਸੇਫ ਹੈਗਾ। ਬਾਕੀ ਦੇ ਜਿਹੜੇ ਰੂਲਸ ਹੈਗੇ ਆ ਵੀ ਸੋਸ਼ਲ ਡਿਸਟੈਂਸ ਵੀ ਪੂਰਾ ਰੱਖੋ, ਪ੍ਰੈਕਟਿਸ ਰੱਖੋ ਇਸੇ ਤਰ੍ਹਾਂ ਨਾਲ, ਹੱਥ ਵਗੈਰਾ ਨਾ ਮਿਲਾਓ, ਅਤੇ ਪੂਰਾ ਜਿਹੜਾ ਆ ਸੋਪ ਵਗੈਰਾ ਜਿਹੜਾ ਯੂਜ਼ ਕਰੋ। ਜਿੱਥੇ ਜ਼ਿਆਦਾ ਵੱਡੀ ਕਰਾਊਡ ਆ ਉੱਥੇ ਜਾਣ ਤੋਂ ਬਚੋ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੈਨਹੈਟਨ ਦੇ ਡਿਸਟ੍ਰਿਕਟ ਅਟਰਨੀ ਆਫਿਸ ਉਹਨਾਂ ਨੇ ਕਹਿੰਦੇ ਵੀ ਜਿਹੜੇ ਟਰੰਪ ਆਰਗੇਨਾਈਜੇਸ਼ਨ ਦੇ ਲਾਇਰਸ ਆ, ਉਹਨਾਂ ਨੂੰ ਇਹ ਇਤਲਾਹ ਦਿੱਤੀ ਆ ਵੀ ਜਿਹੜੀ ਟਰੰਪ ਆਰਗੇਨਾਈਜੇਸ਼ਨ ਉਹਨਾਂ ਨੂੰ ਅਤੇ ਉਹਨਾਂ ਦਾ ਜਿਹੜਾ CFO ਆ, ਉਸ ਦੇ ਖਿਲਾਫ ਜਿਹੜੇ ਕ੍ਰਿਮੀਨਲ ਚਾਰਜਿਸ ਜਿਹੜੇ ਆ ਉਹ ਲਗਾਏ ਜਾ ਸਕਦੇ ਨੇ। ਟਰੰਪ ਹੁਣਾਂ ਦੇ ਅਟਰਨੀ ਨੇ ਇਸ ਨੂੰ ਅੱਜ ਕਨਫਰਮ ਵੀ ਜਿਹੜਾ ਉਹ ਕੀਤਾ ਆ, ਇਹਨਾਂ 'ਤੇ ਕ੍ਰਿਮੀਨਲ ਚਾਰਜਿਸ ਇਸ ਸੰਬੰਧ ਦੇ ਵਿੱਚ ਜਿਹੜੇ ਉਹ ਲਗਾਏ ਜਾ ਸਕਦੇ ਨੇ ਵੀ ਇਹਨਾਂ ਨੇ ਆਪਣੀ ਕੰਪਨੀ ਇੰਪਲੋਈਜ਼ ਨੂੰ ਬੈਨੀਫਿਟਸ ਜਿਹੜੇ ਆ ਉਹ ਦੇਣ ਦੀ ਪ੍ਰੋਵਾਈਡ ਜਿਹੜੇ ਉਹ ਕੀਤੇ ਸੀਗੇ। ਸੋ ਕਹਿੰਦੇ ਵੀ ਆਲਰੇਡੀ ਮੈਨਹੈਟਨ ਦੇ ਨਾਲ ਨਾਲ ਨਿਊਯਾਰਕ ਦੇ ਜਿਹੜੇ ਅਟਰਨੀਜ਼ ਹੈਗੇ ਆ ਉਹ ਲੱਗੇ ਹੋਏ ਆ, ਪਬਲਿਕ ਪ੍ਰੋਸੀਕਿਊਟਰਸ ਆ ਇਹਨਾਂ ਖਿਲਾਫ ਜਿਹੜੇ ਚਾਰਜਿਸ ਆ ਉਹ ਘੜਨ ਦੇ ਲਈ। ਐਲਨ ਵਾਈਜ਼ਲਬਰਗ ਜਿਹੜਾ ਆ CFO ਸੀ ਟਰੰਪ ਆਰਗੇਨਾਈਜੇਸ਼ਨ ਦਾ, ਉਸ ਨੂੰ ਵੀ ਅਗਲੇ ਹਫਤੇ ਜਿਹੜੇ ਆ ਕਹਿੰਦੇ ਵੀ ਚਾਰਜਿਸ ਉਸ ਦੇ ਖਿਲਾਫ ਜਿਹੜੇ ਉਹ ਲਗਾਏ ਜਾ ਸਕਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਪ੍ਰਤੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਕੁਛ ਵੀਕ ਪਹਿਲਾਂ ਜਾਂ ਮਹੀਨਾ ਕੁ ਪਹਿਲਾਂ ਹੀ ਇੱਕ ਅਦਾਲਤ ਨੇ ਮਨਜ਼ੂਰੀ ਦਿੱਤੀ ਸੀਗੀ ਵੀ ਜਿਹੜਾ ਮੈਨਹੈਟਨ ਵਾਲੇ ਆ ਉਹਨਾਂ ਦਾ ਜਿਹੜਾ DA ਆ ਆਪਣੇ ਕੇਸ ਨੂੰ ਅੱਗੇ ਟਰੰਪ ਆਰਗੇਨਾਈਜੇਸ਼ਨ ਦੇ ਖਿਲਾਫ ਵਧਾ ਸਕਦਾ ਆ। ਜੀ। ਅਗਲੀ ਖਬਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਜਦੋਂ ਕੱਲ੍ਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਖਾਸ ਕਰਕੇ ਇਨਫਰਾਸਟਰਕਚਰ ਦੇ ਸੰਬੰਧ ਦੇ ਵਿੱਚ, ਅਤੇ ਉਸ ਟਾਈਮ ਉਹਨਾਂ ਨੇ ਕਿਹਾ ਵੀ ਮੈਂ ਹੁਣ ਰੈਪ ਕਰਦਾ, ਮੈਂ ਆਪਣੇ ਹੈਲੀਕਾਪਟਰ 'ਚ ਜਾਣਾ ਆ। ਅਤੇ ਕਮਲਾ ਹੈਰਿਸ ਨੇ ਲਾਗੇ ਆ ਕੇ ਕਿਹਾ ਵੀ ਫਲੋਰੀਡਾ 'ਚ ਆ, ਵੀ ਫਲੋਰੀਡਾ ਵਾਲੇ ਵੀ ਗੱਲਬਾਤ ਕਰੋ। ਅਤੇ ਉਸਨੇ ਫਿਰ ਪ੍ਰੈਜ਼ੀਡੈਂਟ ਨੇ ਅਪੋਲੋਜਾਈਜ਼ ਕੀਤਾ ਵੀ ਮੈਂ ਇਹ ਭੁੱਲ ਚੱਲਾ ਸੀ, ਅਤੇ ਨਾਲ ਥੈਂਕ ਯੂ ਵੀ ਕੀਤਾ ਮੈਡਮ ਵਾਈਸ ਪ੍ਰੈਜ਼ੀਡੈਂਟ ਦਾ। ਅਤੇ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਤਰ੍ਹਾਂ ਜਿਹੜੀ ਆ ਫਲੋਰੀਡਾ ਦੇ ਵਿੱਚ ਜਿੱਦਾਂ ਦੀ ਵੀ ਹੈਲਪ ਚਾਹੀਦੀ ਆ ਫੀਮਾ ਦੀ, ਸਾਰਾ ਕੁਛ ਉਹ ਉਹਨਾਂ ਨੂੰ ਰੈਡੀ ਆ ਤਿਆਰ ਦੇਣ ਦੇ ਲਈ। ਵੀ ਅਜੇ ਤੱਕ ਫਾਰਮਲ ਰਿਕੁਐਸਟ ਗਵਰਨਰ ਅਰਾਊਂਡ ਡੀ ਸੈਂਟਿਸ ਦੀ ਨਹੀਂ ਆਈ ਸੀ ਉਸ ਟਾਈਮ 'ਤੇ, ਪਰ ਅੱਜ ਆਪਾਂ ਖਬਰਾਂ ਸਵੇਰੇ ਸਾਂਝੀ ਕੀਤੀ ਸੀ ਵੀ ਆਲਰੇਡੀ ਜਿਹੜੇ ਫੀਮਾ ਵਾਲੇ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਸਾਰੀ ਜਿਹੜੀਆਂ ਡਿਪਾਰਟਮੈਂਟਸ ਹੈਗੀਆਂ ਉਹ ਰਲ ਕੇ ਉੱਥੇ ਜਿਹੜੀ ਆ ਹੈਲਪ ਕਰ ਰਹੀਆਂ ਆ। 5 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ, 150 ਦੇ ਕਰੀਬ ਜਿਹੜੇ ਆ ਅਨਅਕਾਊਂਟਡ ਫੋਰ ਹੈਗੇ ਆ। ਸੋ ਹਜੇ ਵੀ ਜਿਹੜੇ ਵੱਖ-ਵੱਖ ਟੈਕਨੋਲੋਜੀ, ਜਿਹੜੇ ਸੋਨਾਰਸ, ਕੁੱਤੇ, ਹੋਰ ਇਹਨਾਂ ਨੂੰ ਯੂਜ਼ ਕਰਕੇ ਲੱਭ ਰਹੇ ਆ ਵੀ ਜੇ ਕੋਈ ਨਾ ਕੋਈ ਜਿਹੜਾ ਜੀਂਦਾ ਆ ਉਸ ਸਾਰੇ ਮਲਬੇ ਦੇ ਥੱਲੇ ਦੱਬਿਆ ਉਸ ਦੀ ਬੋਡੀ ਨੂੰ ਜਾਂ ਉਸ ਨੂੰ ਜੀਂਦੇ ਨੂੰ ਕੱਢਿਆ ਜਾ ਸਕੇ। ਜੀ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹ ਹੁੰਦਾ ਵੀ ਸਮੇਂ ਦੇ ਵਿੱਚ ਜਿੰਨਾ ਜਲਦੀ ਜੇ ਕੋਈ ਲੱਭਦਾ ਆ ਅਤੇ ਉਹਦੇ ਚਾਂਸਿਸ ਜਿਹੜੇ ਉਹ ਜ਼ਿਆਦਾ ਹੁੰਦੇ ਆ ਬਚਣ ਦੇ। ਕਹਿੰਦੇ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਆ ਅਤੇ ਉਹ ਜਿਹੜੇ ਪ੍ਰੋਬੇਬਿਲਿਟੀ ਹੁੰਦੀ ਆ ਲੱਭਣ ਦੀ ਉਹ ਘੱਟ ਜਾਂਦੀ। ਇਹ ਨਹੀਂ ਆ ਵੀ ਅਸੀਂ ਢਹਿੰਦੀ ਕਲਾ ਦੀ ਗੱਲ ਕਰ ਰਹੇ, ਪਰ ਇਹ ਰਿਐਲਿਟੀ ਆ ਪਿਛਲੇ ਜਿਹੜੇ ਸਮਿਆਂ ਦੇ ਵਿੱਚ ਇੱਦਾਂ ਹੀ ਦੇਖਿਆ ਗਿਆ ਆ। ਉੱਧਰ ਜਿਹੜੇ ਚੈਂਪਲੇਨ ਟਾਵਰਜ਼ ਸਾਊਥ ਕਾਂਡੋ ਕੰਪਲੈਕਸ ਦੇ ਓਨਰਸ ਨੇ, ਕਾਂਡੋ ਦੇ ਜਿਹੜੇ ਓਨਰਸ ਆ, ਉਹ ਹੁਣ ਇਹ ਜਿਹੜੀ ਉੱਥੇ ਦੀ ਬਿਲਡਿੰਗ ਐਸੋਸੀਏਸ਼ਨ ਆ ਉਹਨਾਂ ਦੇ ਖਿਲਾਫ ਲਾਸੂਟ ਫਾਈਲ ਕਰਨ ਜਾ ਰਹੇ ਆ। ਸਰਪਸਾਈਡ ਫਲੋਰੀਡਾ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਆਖਿਆ 159 ਲੋਕ ਅਜੇ ਵੀ ਲਾਪਤਾ ਜਿਹੜੇ ਆ ਉਹ ਦੱਸੇ ਜਾ ਰਹੇ ਆ, ਮਲਬੇ ਹੇਠ ਜਿਹੜੇ ਉਹ ਦੱਬੇ ਹੋ ਸਕਦੇ ਨੇ। ਸੋ 40 ਸਾਲ ਪੁਰਾਣੇ ਜਿਹੜੇ ਇਹ ਕੌਂਡੋਜ਼ ਆ ਉਹ ਰੀਸਰਟੀਫਿਕੇਸ਼ਨ ਦੇ ਪ੍ਰੋਸੈਸ ਦੇ ਥਰੂ ਜਿਹੜਾ ਉਹ ਕਹਿੰਦੇ ਲੰਘ ਰਿਹਾ ਸੀਗਾ, ਅਤੇ ਜਦ ਉਹਨਾਂ ਨੇ ਇੰਜੀਨੀਅਰ ਆ ਉਸ ਨੂੰ ਹਾਇਰ ਕੀਤਾ ਸੀਗਾ ਇਸ ਬਿਲਡਿੰਗ ਦੀ ਜਾਂਚ ਐਨਾਲਾਈਜ਼ ਕਰਨ ਦੇ ਲਈ। ਇਸ ਲਾਸੂਟ ਦੇ ਵਿੱਚ ਜਿਹੜੀਆਂ ਪਬਲਿਕ ਸਟੇਟਮੈਂਟਸ ਕੈਨਥ ਡਾਇਰੈਕਟਰ ਜਿਹੜੇ ਕਾਂਡੋ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਉਹਨਾਂ ਦੀਆਂ ਵੀ ਜਿਹੜੀਆਂ ਇਸ ਦੇ ਵਿੱਚ ਕਹਿੰਦੇ ਉਹਨਾਂ ਨੇ ਸ਼ਾਮਿਲ ਕੀਤੀਆਂ, ਜਿਸ ਦੇ ਵਿੱਚ ਉਹ ਕਹਿੰਦਾ ਆ ਵੀ ਰਿਪੇਅਰਸ ਨੀਡ ਹੈਜ਼ ਬੀਨ ਆਇਡੈਂਟੀਫਾਈਡ, ਯਾਨੀ ਕਿ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਵੀ ਕਿਤੇ ਨਾ ਕਿਤੇ ਕੁਛ ਨੁਕਸ ਜਿਹੜੇ ਆ ਉਹ ਜ਼ਰੂਰ ਹੈਗੇ ਨੇ ਜਿਸ ਨੂੰ ਜਿਹੜਾ ਉਹ ਜਲਦੀ ਠੀਕ ਕਰਨਗੇ। ਸੋ ਇਹ ਬੜਾ ਹੀ ਕਹਿ ਲਓ ਵੀ ਡਰਾਵਣਾ ਮੰਜ਼ਰ ਜਿਹੜਾ ਉਹ ਬਣਿਆ ਹੈ। ਸੋ ਹੁਣ ਇਸ ਪੀੜਾ ਦੇ ਮਾਰੇ ਜਿਹੜੇ ਲੋਕ ਨੇ ਹੁਣ ਐਸੋਸੀਏਸ਼ਨ ਦੇ ਖਿਲਾਫ ਲਾਸੂਟ ਉਹ ਫਾਈਲ ਕਰ ਰਹੇ ਨੇ।
ਅਗਲੀ ਖਬਰ ਜਿਹੜੀ ਆ ਅਵਿਕਸ਼ਨ ਮੋਰੇਟੋਰੀਅਮ ਦੇ ਸੰਬੰਧ ਦੇ ਵਿੱਚ ਆ। CDC ਨੇ ਆਲਰੇਡੀ ਜਿਹੜਾ ਆ ਅਵਿਕਸ਼ਨ ਨੂੰ 1 ਮੰਥ ਦੇ ਲਈ ਅੱਗੇ ਵਧਾ ਦਿੱਤਾ ਹੈਗਾ, ਪਰ ਜਿਹੜੇ ਬਹੁਤ ਸਾਰੇ ਸਮਾਲ ਲੈਂਡਲੋਰਡਸ ਹੈਗੇ ਆ ਉਹ ਕਹਿੰਦੇ ਭਈ ਇਹ ਇੱਕ ਤਰ੍ਹਾਂ ਨਾਲ ਸਾਡੇ ਲਈ ਕਿਲਿੰਗ ਹੈਗਾ ਆ। 23 ਮਿਲੀਅਨ ਯੂਨਿਟਸ ਜਿਹੜੇ ਆ ਉਹਨਾਂ ਨੂੰ 17 ਮਿਲੀਅਨ ਜਿਹੜੇ ਹੈਗੇ ਆ ਲੋਕ ਓਨ ਕਰਦੇ ਹੈਗੇ ਆ। 6 ਮਿਲੀਅਨ ਰੈਂਟਰਸ ਜਿਹੜੇ ਹੈਗੇ ਆ ਆਲਰੇਡੀ ਰੈਂਟ ਦੇ ਵਿੱਚ ਬਿਹਾਈਂਡ ਹੈਗੇ ਆ। ਜਿਹੜੇ ਬਹੁਤ ਸਾਰੇ ਸਮਾਲ ਲੈਂਡਲੋਰਡਸ ਆ ਉਹ ਕਹਿੰਦੇ ਵੀ ਅਸੀਂ ਪ੍ਰੋਪਰਟੀਜ਼ ਲੂਜ਼ ਕਰ ਜਾਵਾਂਗੇ, ਕਿਉਂਕਿ ਅਸੀਂ ਮੌਰਗੇਜ ਵੀ ਦੇ ਰਹੇ ਹਾਂ, ਪ੍ਰੋਪਰਟੀ ਟੈਕਸ ਵੀ ਦੇ ਰਹੇ ਹਾਂ, ਮੇਨਟੇਨੈਂਸ ਵੀ ਕਰ ਰਹੇ ਹਾਂ, ਸਾਨੂੰ ਰੈਂਟ ਨਹੀਂ ਆ ਰਿਹਾ। ਕਾਰਨ ਕੀ ਆ ਵੀ ਜਿਹੜੇ ਸਮਾਲ ਇਨਵੈਸਟਰ ਆ, ਜਿਹੜੇ ਇੱਕ ਇੱਕ ਦੋ ਦੋ ਤਿੰਨ ਤਿੰਨ ਪ੍ਰਾਪਰਟੀਆਂ ਵਾਲੇ ਆ, ਉਹਨਾਂ ਦੇ ਕੋਲ ਕੋਈ ਉੱਦਾਂ ਦੀ ਕੋਈ ਪੇਪਰ ਵਰਕ ਕਰਨ ਦੇ ਲਈ ਜਾਂ ਕੋਈ ਉਹ ਹੈਲਪ ਨਹੀਂ ਹੈਗੀ, ਜਾਂ ਕਿਸੇ ਵਕੀਲ ਦੀ ਜਾਂ ਪਰ ਜਿਹੜੀਆਂ ਵੱਡੀਆਂ ਮੈਨੇਜਮੈਂਟ ਕੰਪਨੀਆਂ ਹੈਗੀਆਂ, ਵੱਡੀਆਂ ਅਪਾਰਟਮੈਂਟ ਕੰਪਲੈਕਸਿਸ ਆ, ਉਹਨਾਂ ਕੋਲ ਲਾਇਰ ਵੀ ਹੁੰਦੇ ਆ, ਸਾਰਾ ਕੁਛ। ਸੋ ਉਹ ਕਹਿੰਦੇ ਵੀ ਟੈਨੈਂਟਸ ਦੀ ਐਪਲੀਕੇਸ਼ਨ ਦੇ ਵਿੱਚ ਫਿਲ ਆਊਟ ਕਰਨ ਦੇ ਲਈ ਜਿਹੜੀ ਗਵਰਨਮੈਂਟ ਦੇ ਕੋਲੋਂ $46 ਬਿਲੀਅਨ ਕਹਿੰਦੇ ਉਹ ਅਸੀਂ ਹੈਲਪ ਦੇਣੀ ਆ ਰੈਂਟ ਰਿਲੀਫ ਦੇ ਲਈ। ਪਰ ਜਿਹੜੇ ਇੰਡੀਵਿਜੂਅਲ ਓਨਰਸ ਹੈਗੇ ਆ ਉਹ ਕਹਿੰਦੇ ਸਾਡੇ ਟੈਨੈਂਟ ਸਾਡੇ ਨਾਲ ਕੋਆਪਰੇਟ ਹੀ ਨਹੀਂ ਕਰਦੇ। ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਐਪਲੀਕੇਸ਼ਨ ਭਰ ਕੇ ਦਿਓ ਵੀ ਸਾਨੂੰ ਰੈਂਟ ਘੱਟੋ ਘੱਟ ਗਵਰਨਮੈਂਟ ਵੱਲੋਂ ਆਜੂ, ਤਾਂ ਵੀ ਕਹਿੰਦੇ ਵੀ ਉਹ ਜਿਹੜੇ ਆ ਕੋਆਪਰੇਟ ਨਹੀਂ ਕਰ ਰਹੇ ਹੈਗੇ। ਬਹੁਤ ਸਾਰੇ ਕੇਸਿਸ ਦੇ ਵਿੱਚ ਕਈ ਜਿਹੜੇ ਟੈਨੈਂਟਸ ਆ ਉਹ ਡਰ ਰਹੇ ਆ ਵੀ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ, ਅਸੀਂ ਲੀਗਲੀ ਜਿਹੜੇ ਇਸ ਕੰਟਰੀ ਦੇ ਵਿੱਚ ਨਹੀਂ ਹੈਗੇ, ਵੀ ਸਾਨੂੰ ਖਰੇ ਕਿਤੇ ਰਿਪੋਰਟ ਹੋ ਜਾਊਗਾ। ਸੋ ਇਸ ਕਰਕੇ ਜਿਹੜੇ ਛੋਟੇ ਛੋਟੇ ਜਿਹੜੇ ਇਨਵੈਸਟਰਸ ਆ ਉਹ ਬਹੁਤ ਕਸੂਤੀ ਸਥਿਤੀ ਦੇ ਵਿੱਚ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਤੇ ਬਾਈਡਨ ਪ੍ਰਸ਼ਾਸਨ ਦੇ ਜਿਹੜਾ ਇੱਕ ਨਵਾਂ ਉਹਨਾਂ ਨੇ ਲਾਸੂਟ ਫਾਈਲ ਕੀਤਾ ਹੈਗਾ ਆ। ਜਾਰਜੀਆ ਦੇ ਨਵੇਂ ਜਿਹੜੇ ਵੋਟਿੰਗ ਲਾਜ਼ ਆ ਉਸ ਨੂੰ ਚੈਲੰਜ ਕੀਤਾ ਹੈ ਅਦਾਲਤ ਦੇ ਵਿੱਚ, ਉਸ ਦੇ ਖਿਲਾਫ ਲੈਸ਼ ਆਊਟ ਕੀਤੇ। ਉਹ ਕਹਿੰਦੇ ਵੀ ਇਹ ਡਿਸਗਸਟਿੰਗ ਹੈਗਾ ਆ। ਕਹਿੰਦੇ ਵੀ ਮੈਂ ਸਾਫ਼ ਤੌਰ ਦੇ ਉੱਤੇ ਦੱਸਦਾ ਜਾਵਾਂ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਲਾਸੂਟ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਉਹ ਕਾਨੂੰਨੀ ਅਤੇ ਸੰਵਿਧਾਨਿਕ ਤੌਰ ਦੇ ਉੱਤੇ ਟੋਟਲੀ ਗਲਤ ਹੈਗਾ ਆ। ਜਿਹੜੇ ਉਹਨਾਂ ਨੇ ਇਸ ਦੇ ਵਿੱਚ ਦੋਸ਼ ਅਤੇ ਬੇਸਲੈਸ ਐਕੁਜ਼ੀਸ਼ਨ ਜਿਹੜੇ ਕਥਿਤ ਦੋਸ਼ ਜਿਹੜੇ ਉਹ ਲਾਏ ਆ ਉਹ ਓਨੈਸਟਲੀ ਕਹਿੰਦੇ ਡਿਸਗਸਟਿੰਗ ਹੈਗੇ ਨੇ। ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਇਹ ਇਸ ਲਾਸੂਟ ਦੇ ਤਹਿਤ ਦਾਵਾ ਹੈਗਾ ਆ ਵੀ ਇਹ ਨਵਾਂ ਬਣਾਇਆ ਗਿਆ ਜਾਰਜੀਆ ਦਾ ਵੋਟਿੰਗ ਲਾ, ਇਹ ਖਾਸ ਕਰਕੇ ਕਾਲੇ ਮੂਲ ਦੇ ਲੋਕਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਕਰਦਾ ਆ, ਉਹਨਾਂ ਨੂੰ ਵੋਟ ਪਾਉਣ ਤੋਂ ਔਖਿਆਂ ਜਿਹੜਾ ਉਹ ਕਰਦਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਅੱਜ ਸਵੇਰੇ ਹੀ ਜਿਹੜੇ ਅਟਾਰਨੀ ਜਨਰਲ ਗੈਰਿਕ ਮਾਰਲੈਂਡ ਨੇ ਇਹ ਸਟੇਟ ਆਫ ਜਾਰਜੀਆ ਦੇ ਖਿਲਾਫ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਲਾਸੂਟ ਦੀ ਘੋਸ਼ਣਾ ਕੀਤੀ ਸੀ। ਜੀ, ਇੱਕ ਜਰਮਨ ਤੋਂ ਬੜੀ ਬੁਰੀ ਖਬਰ ਆ ਰਹੀ ਆ ਵੀ ਜਰਮਨ ਦੇ ਵਿੱਚ ਇੱਕ ਕਿਸੇ ਅੱਤਵਾਦੀ ਨੇ, ਛੋਟਾ ਜਿਹਾ ਸ਼ਹਿਰ ਜਰਮਨ ਦਾ ਜਿਹੜਾ ਹੈਗਾ ਆ, ਉੱਥੇ ਚਾਕੂ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਹੈਗਾ ਆ। ਕਹਿੰਦੇ ਭਈ ਬਾਵੇਰੀਅਨ ਟਾਊਨ ਹੈਗਾ, ਵਿਊਰਜ਼ਬਰਗ ਕਰਕੇ ਜਿਹੜਾ ਉੱਥੇ ਦੀ ਸਟੇਟ ਆ ਉੱਥੇ ਦਾ, ਤੇ ਕਹਿੰਦੇ ਭਈ ਕਾਫੀ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਗੀ ਆ। ਕਹਿੰਦੇ ਸੈਵਰਲ ਪੀਪਲ ਕਿਲਡ ਤੇ ਕਾਫੀ ਜ਼ਿਆਦਾ ਜਿਹੜੇ ਇੰਜਰਡ ਹੋਏ ਆ। ਇਹ ਕੁਛ ਘੰਟੇ ਪਹਿਲਾਂ ਦੀ ਜਿਹੜੀ ਆ ਜਰਮਨ ਤੋਂ ਖਬਰ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ UFOs ਦੇ ਬਾਰੇ, ਅੱਜ US ਇੰਟੈਲੀਜੈਂਸ ਕਮੇਟੀ ਆ ਉਹਨਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਆ। ਪਿਛਲੇ ਕੁਛ ਹਫ਼ਤਿਆਂ ਤੋਂ ਜਿਹੜੇ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟ ਆ, ਜਾਂ ਕਹਿ ਲਓ ਵੀ ਜਿਨ੍ਹਾਂ ਦਾ ਪਤਾ ਨਹੀਂ ਆ ਵੀ ਹਵਾ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਉਡਾਨ ਭਰੀ ਬੈਠੀਆਂ ਸੀਗੀਆਂ, ਉਹਨਾਂ ਦੇ ਪ੍ਰਤੀ ਰਿਪੋਰਟ ਜਾਰੀ ਹੋਈ ਆ। ਕਹਿੰਦੇ 144 ਰਿਪੋਰਟਾਂ ਦਾ ਨਿਰੀਖਣ ਸਰਕਾਰ ਦੇ ਦੁਆਰਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਮਹਿਜ ਇੱਕ ਦੇ ਬਾਰੇ ਕਹਿੰਦੇ ਆ ਉਹ ਪੱਕਿਆਂ ਤੌਰ ਦੇ ਉੱਤੇ ਕਹਿ ਸਕਦੇ ਸੀ ਵੀ ਕੀ ਚੀਜ਼ ਆ। ਬਾਕੀ 143 ਚੀਜ਼ਾਂ ਦੇ ਬਾਰੇ ਇਹਨਾਂ ਨੂੰ ਕੋਈ ਗਿਆਨ ਜਿਹੜਾ ਆ ਉਹ ਨਹੀਂ ਪ੍ਰਾਪਤ ਹੋਇਆ। ਸੋ ਬਹੁਤ ਸਾਰੇ ਜਿਹੜੇ ਆ ਇਸ ਪਾਸੇ ਵੱਲ ਨੂੰ ਵੀ ਇਸ਼ਾਰਾ ਕਰਦੇ ਸੀਗੇ ਵੀ ਕਿ ਰੂਸ ਜਾਂ ਚੀਨ ਆਪਣੀ ਟੈਕਨੋਲੋਜੀ ਦੇ ਵਿੱਚ ਅਗਾਂਹ ਇੰਨੇ ਕੁ ਵੱਧ ਚੁੱਕੇ ਆ ਵੀ ਅਮਰੀਕਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਛਾਣ ਨਹੀਂ ਸਕਦਾ ਜਾਂ ਉਹ ਪਿੱਛੇ ਰਹਿ ਗਿਆ ਆ, ਕਿ ਵਾਕਿਆ ਹੀ ਅੰਤਰਿਕਸ਼ ਦੇ ਵਿੱਚ ਹੋਰ ਵੀ ਜੀਉਣ ਵਾਲੇ ਜੀ ਹੈਗੇ ਆ ਜਿਨ੍ਹਾਂ ਨੇ ਧਰਤੀ ਨੂੰ ਦਾ ਸਫ਼ਰ ਜਿਹੜਾ ਆ ਉਹ ਤੈਅ ਕੀਤਾ ਆ। ਬਹੁਤ ਸਾਰੇ ਜਿਹੜੇ ਏਲੀਅਨ ਦੇ ਬਾਰੇ ਥਿਊਰੀਜ਼ ਜਾਂ ਕੌਨਸਪੀਰੇਸੀ ਥਿਊਰੀਜ਼ ਜੋ ਵੀ ਤੁਸੀਂ ਕਹਿ ਲਓ, ਉਸ ਦੇ ਬਾਰੇ ਜਿਹੜੀਆਂ ਚਰਚਾਵਾਂ ਕਰਦੇ ਆ, ਅਤੇ ਉਹਨਾਂ ਦੇ ਲਈ ਇਹ ਰਿਪੋਰਟ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ
ਜੀਵਨ ਸੰਜੀਵਨੀ ਬੂਟੀ ਵਾਲੀ ਗੱਲ ਕਹਿੰਦੇ ਵੀ ਸ਼ਾਮਲ ਹੋਈ ਆ, ਉਹ ਹੁਣ ਇਸ ਦੀਆਂ ਬਹੁਤ ਜ਼ਿਆਦੀਆਂ ਚਰਚਾਵਾਂ ਕਰ ਰਹੇ ਆ ਵੀ ਹੁਣ ਇਸਦੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕੁਝ ਵੀ ਜਿਹੜਾ ਉਹ ਪਤਾ ਨਹੀਂ ਹੈਗਾ। ਸੋ ਮੇ ਵੀ ਵਾਕਿਆ ਹੀ ਏਲੀਅਨਸ ਜਿਹੜੇ ਆ ਉਹ ਜਿਹੜੇ ਆ US ਦੇ ਵਿੱਚ ਜਾਂ ਅਰਥ ਦੇ ਉੱਤੇ ਜਿਹੜੇ ਉਹ ਆਏ ਹੋਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਬਣਦਾ ਹੈ। ਅਨਆਇਡੈਂਟੀਫਾਈਡ ਏਰੀਅਲ ਫਿਨੋਮੀਨਾ UAP ਵੀ ਹੁਣ ਇਹਨਾਂ ਨੂੰ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਆਖਿਆ ਜਿਹੜਾ ਉਹ ਜਾਂਦਾ ਆ ਜੀ। ਸੋ ਬਿਲਕੁਲ, ਨਾ ਤਾਂ ਇਹ ਮੰਨ ਰਹੇ ਆ ਵੀ ਇਹ UFO ਆ, ਤੇ ਕਹਿੰਦੇ ਕੁਛ ਨਾ ਕੁਛ ਤਾਂ ਜ਼ਰੂਰ ਹੈਗਾ ਆ। ਸੋ ਤੇ ਸੋ ਅਗਲੀ ਖਬਰ ਵੱਲ ਇਸ ਦੇ ਵਿੱਚ ਥੋੜੀ ਜਿਹੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਕਈ ਵਾਰੀ ਕਹਿੰਦੇ ਵੀ ਕੈਮਰੇ ਦੇ ਟ੍ਰਿਕ ਵੀ ਇਦਾਂ ਦੇ ਜਿਹੜੇ ਹੁੰਦੇ ਆ, ਕਈ ਵਾਰੀ ਕੈਮਰੇ ਦੇ ਫਿਨੋਮੀਨਾ ਦੇ ਨਾਲ ਵੀ ਇਦਾਂ ਦੀਆਂ ਲਾਈਟਸ ਜਾਂ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਆ, ਪਰ ਫਿਰ ਵੀ ਉਸ ਦੇ ਬਾਵਜੂਦ ਸਾਰੀਆਂ ਚੀਜ਼ਾਂ ਦੇ ਬਾਰੇ ਇਹ ਦੱਸਣ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਓਬਵੀਅਸਲੀ ਫਿਰ ਜਿਹੜੀਆਂ ਥਿਊਰੀਜ਼ ਆ, ਵੱਖ-ਵੱਖ ਕਨਸਪੀਰੇਸੀ ਥਿਊਰੀਜ਼ ਆ ਜਾਂ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਤੂਲ ਜਿਹੜੀ ਉਹ ਜ਼ਰੂਰ ਮਿਲ ਰਹੀ ਹੈਗੀ ਆ। ਜੀ। ਹਫ਼ਤਾ ਪਹਿਲਾਂ ਸਾਊਥ ਵੈਸਟ 에ਅਰਲਾਈਨ ਨੇ 100 ਦੀ ਗਿਣਤੀ ਦੇ ਵਿੱਚ ਜਿਹੜੀਆਂ ਆਪਣੀਆਂ ਫਲਾਈਟ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਸੀਗੀਆਂ। ਉਹ ਤੋਂ ਬਾਅਦ ਅਮਰੀਕਨ 에ਅਰਲਾਈਨ ਨੇ ਵੀ ਇਹੀ ਕੰਮ ਕੀਤਾ। ਫਾਦਰਸ ਡੇ ਟਰੈਵਲ ਵੀਕਐਂਡ ਦੇ ਉੱਤੇ ਜਿਹੜੀਆਂ 1000 ਦੇ ਕਰੀਬ ਉਹਨਾਂ ਨੇ ਫਲਾਈਟਸ ਕੈਂਸਲ ਕੀਤੀਆਂ ਸੀ। ਅੱਜ ਫੇਰ ਖਬਰ ਆ ਰਹੀ ਆ ਵੀ ਜਿਹੜੇ ਆ ਹੁਣ ਆਹ ਵੀਕਐਂਡ ਹੈਗਾ, ਇਹ ਜਿਹੜੇ ਟਰੈਵਲਰਸ ਆ ਉਹਨਾਂ ਦੇ ਲਈ ਇੱਕ ਹੋਰ ਹੈਡੇਕ ਹੋਊਗਾ, ਕਿਉਂਕਿ ਸਾਊਥ ਵੈਸਟ 에ਅਰਲਾਈਨ 300 ਫਲਾਈਟਸ ਜਿਹੜੀ ਆ ਕੈਂਸਲ ਕਰਨ ਜਾ ਰਹੀ ਆ, ਤੇ 1100 ਦੇ ਕਰੀਬ ਜਿਹੜੀਆਂ ਫਲਾਈਟਸ ਹੈਗੀਆਂ ਉਹ ਡਿਲੇ ਹੋ ਜਾਣੀਆਂ ਹੈਗੀਆਂ। ਸੋ ਇਹ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ। ਸੋ ਜਿਹੜੇ ਲੋਕ ਕਿਤੇ ਵਿਜ਼ਿਟ ਕਰਨ ਜਾ ਰਹੇ ਆ, ਕਹਿੰਦੇ ਵੀ 4-4 ਘੰਟੇ 8-8 ਘੰਟੇ ਦੀ ਜਿਹੜੀ ਫਲਾਈਟ ਆ ਉਹ ਡਿਲੇ ਚੱਲ ਰਹੀ ਹੈਗੀ ਸਾਊਥ ਵੈਸਟ 에ਅਰਲਾਈਨ ਦੀ। ਜੀ, ਅੱਜ ਰਾਸ਼ਟਰਪਤੀ ਬਾਈਡਨ ਨੇ ਜਿਹੜੀ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਨੈਗੋਸੀਏਸ਼ਨ ਹੋਈਆਂ, ਡੀਲ ਜਿਹੜੀਆਂ ਹੋਈਆਂ $973 ਬਿਲੀਅਨ ਦੇ ਜਿਹੜੇ ਇਨਫਰਾਸਟ੍ਰਕਚਰ ਪਲਾਨ ਦੇ ਉੱਤੇ, ਉਸ ਨੂੰ ਜਿਹੜੇ ਆ ਰੀਕਨਸੀਲੀਏਸ਼ਨ ਬਿੱਲ ਆ ਉਸ ਦੇ ਨਾਲ ਜਿਹੜਾ ਉਹ ਜੋੜ ਦਿੱਤਾ ਆ। ਉਹਨਾਂ ਨੇ ਅੱਜ ਪੱਤਰਕਾਰਾਂ ਨਾਲ ਸੰਬੋਧਿਤ ਹੁੰਦੇ ਹੋਏ ਆਖਿਆ, ਕਹਿੰਦੇ ਵੀ ਮੈਂ ਇਸ ਬਿੱਲ ਨੂੰ ਉਦੋਂ ਹੀ ਸਾਈਨ ਕਰੂੰਗਾ ਜਦੋਂ ਬਾਕੀ ਜਿਹੜਾ ਰੀਕਨਸੀਲੀਏਸ਼ਨ ਬਿੱਲ ਆ ਉਸ ਦੇ ਉੱਤੇ ਜਿਹੜੇ ਰਿਪਬਲਿਕਨਸ ਆ ਇਹਨਾਂ ਦਾ ਸਾਥ ਦੇਣਗੇ। ਇਸ ਬਿੱਲ ਦੇ ਤਹਿਤ ਜਿਹੜਾ ਇਹ ਅਮਰੀਕਨ ਫੈਮਲੀਜ਼ ਪਲਾਨ, ਜਿਸ ਨੂੰ ਇਹ ਗਰਦਾਨ ਰਹੇ ਆ, ਚਾਈਲਡ ਕੇਅਰ, ਐਜੂਕੇਸ਼ਨ ਫੰਡਿੰਗ, ਕਲਾਈਮੇਟ ਐਕਸ਼ਨ ਦੀਆਂ ਮਦਾਂ ਉਸ ਦੇ ਵਿੱਚ ਸ਼ਾਮਲ ਰਹਿਣਗੀਆਂ। ਸੋ ਹੁਣ ਜਿਹੜੇ ਰਿਪਬਲਿਕਨਸ ਆ ਉਹ ਇਸ ਚੀਜ਼ ਨੂੰ ਲੈ ਕੇ ਵਾਈਟ ਹਾਊਸ ਉੱਤੇ ਬਾਈਡਨ ਹੋਣਾ ਦੇ ਉੱਤੇ ਜਿਹੜਾ ਗੁੱਸਾ ਉਝਾੜ ਰਹੇ ਆ। ਕਹਿੰਦੇ ਵੀ ਤੁਸੀਂ ਸਾਨੂੰ ਆਪਣੀਆਂ ਗੱਲਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਫਸਾ ਲਿਆ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਆ। ਮਿਚ ਮਕੌਨਲ ਨੇ ਅੱਜ ਸਦਨ ਤੋਂ ਬੋਲਦੇ ਹੋਏ ਰਾਸ਼ਟਰਪਤੀ ਬਾਈਡਨ ਦੀ ਜਿਹੜੀ ਆਲੋਚਨਾ ਕੀਤੀ ਵੀ ਇਹ ਜਿਹੜਾ ਉਹਨਾਂ ਨੇ ਜਿਸ ਨੂੰ ਇਹ 2 ਟਰੈਕ ਇਨਫਰਾਸਟ੍ਰਕਚਰ ਪਲਾਨ ਉਹ ਆਖ ਰਹੇ ਆ, ਇੱਕ ਹਿਸਾਬ ਦੇ ਨਾਲ ਰਿਪਬਲਿਕਨਸ ਨੂੰ ਉਹਨਾਂ ਨੇ ਇਸ ਦੇ ਵਿੱਚ ਫਸਾਇਆ ਆ। ਹੁਣ ਤੱਕ 11 ਰਿਪਬਲਿਕਨਸ ਆ ਉਹਨਾਂ ਨੇ ਇਸ ਫਰੇਮਵਰਕ ਆ ਉਸ ਨੂੰ ਐਂਡੋਰਸ ਕੀਤਾ ਆ, ਜਿਨ੍ਹਾਂ ਵਿੱਚ ਮਿਟ ਰੋਮਨੀ ਯੂਟਾ ਤੋਂ, ਜੈਰੀ ਮੋਰਨ ਕੈਂਸਸ ਤੋਂ ਜਿਹੜੇ ਆ ਉਹ ਵੀ ਸ਼ਾਮਲ ਹੈਗੇ ਨੇ। ਸੋ 60 ਜਿਹੜੇ ਕੁੱਲ ਸੈਨੇਟਰਸ ਦੀ ਜਿਹੜੀ ਉਹ ਜ਼ਰੂਰਤ ਰਹੇਗੀ, ਅਤੇ ਜੇ 11 ਰਿਪਬਲਿਕਨ ਨਾਲ ਜੁੜੇ ਨੇ ਤਾਂ ਫਿਰ ਜਿਹੜਾ ਆ ਉਹ ਦੇਖਦੇ ਆ ਵੀ ਸ਼ਾਇਦ ਇਹ ਪਾਸ ਵੀ ਹੋ ਜਾਵੇ। ਪਰ ਹੁਣ ਅੱਜ ਜਿਹੜੀ ਬਾਈਡਨ ਹੋਣਾ ਨੇ ਇਹ ਗੱਲ ਕਰ ਦਿੱਤੀ ਆ, ਉਸ ਤੋਂ ਬਾਅਦ ਦੇ ਵਿੱਚ ਇਹ ਵਾਪਸ ਆਪਣੀ ਜਿਹੜੀ ਇਹ ਗੱਲ ਤੋਂ ਪਿੱਛੇ ਵੀ ਜਿਹੜਾ ਉਹ ਜਾ ਸਕਦੇ ਨੇ। ਲਿੰਡਸੀ ਗ੍ਰਾਹਮ ਜਿਹੜੇ ਸਾਊਥ ਕੈਰੋਲੀਨਾ ਤੋਂ ਰਿਪਬਲਿਕਨ ਨੇ, ਜਿਨ੍ਹਾਂ ਨੇ ਪਹਿਲੋਂ ਇਸ ਡੀਲ ਨੂੰ ਐਂਡੋਰਸ ਕੀਤਾ ਸੀ, ਅੱਜ ਉਹਨਾਂ ਨੇ ਇਹ ਟਵੀਟ ਕੀਤਾ, ਕਹਿੰਦੇ ਨੋ ਡੀਲ ਬਾਈ ਐਕਸਟੋਰਸ਼ਨ, ਵੀ ਇਸ ਹਿਸਾਬ ਦੇ ਨਾਲ ਤੁਸੀਂ ਹੁਣ ਸਾਡੇ ਨਾਲ ਜਿਹੜੀ ਡੀਲ ਆ ਉਹ ਹੁਣ ਨਹੀਂ ਕਰ ਸਕਦੇ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਅੱਜ US ਨੇ ਡਰੋਨ ਸਟ੍ਰਾਈਕ ਜਿਹੜੇ ਕੀਤੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਦੀ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਜਿਹੜਾ ਗਾਨੀ ਆ ਉਹਦੇ ਨਾਲ ਬਹੁਤ ਜਲਦੀ ਮੀਟਿੰਗ ਹੋਣ ਜਾ ਰਹੀ ਆ। ਪਰ ਤਾਲੀਬਾਨ ਕਹਿੰਦੇ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੇ ਡਿਸਟ੍ਰਿਕਟ ਆ ਉਹ ਕੰਟਰੋਲ ਕਰ ਰਹੇ ਹੈਗੇ ਆ। ਪਿਛਲੇ 24 ਘੰਟਿਆਂ 'ਚ 3 ਦੇ ਕਰੀਬ ਜਿਹੜੇ ਡਿਸਟ੍ਰਿਕਟ ਆ ਉਹ ਉਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਏ। ਈਵਨ ਦੋ ਕਹਿੰਦੇ ਪਈ ਅਫਗਾਨਿਸਤਾਨ ਦੀ ਗਵਰਨਮੈਂਟ ਵੀ ਕੁਛ ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਰਹੀ ਹੈਗੀ ਆ। ਅਗਸਤ ਤੋਂ ਪਹਿਲਾਂ US ਦੇ ਜਿੰਨੇ ਵੀ ਫੌਜੀ ਹੈਗੇ ਉਹ ਵਾਪਸ ਆ ਜਾਣਗੇ। ਪਰ ਹੁਣ ਪ੍ਰੋਬਲਮ ਇੱਥੇ ਟਿਕੀ ਹੋਆ ਪਈ, ਕਹਿੰਦੇ 1 ਲੱਖ ਦੇ ਕਰੀਬ ਜਿਹੜੇ ਟਰਾਂਸਲੇਟਰਸ ਆ, 80,000 ਤੋਂ ਲੈ ਕੇ 1 ਲੱਖ ਦੇ ਕਰੀਬ ਜਿਹੜੀ US ਦੀ ਗਵਰਨਮੈਂਟ ਦੇ ਲਈ ਕੰਮ ਕਰਦੇ ਸੀ, ਇੱਕ ਤਰ੍ਹਾਂ ਦੇ ਨਾਲ ਸੂਈਏ ਆਪਾਂ ਕਹਿ ਸਕਦੇ। ਤਾਲੀਬਾਨ ਉਹਨਾਂ ਨੂੰ ਗਦਾਰ ਕਹਿ ਰਿਹਾ ਹੈ ਵੀ ਉਹਨਾਂ ਨੂੰ ਅਮਰੀਕਾ 'ਚ ਕਿੱਦਾਂ ਲੈ ਕੇ ਆਉਣਾ। ਸੋ ਰੌਲਾ ਇਹ ਪੈ ਰਿਹਾ ਵੀ ਅਮਰੀਕਾ ਦੀ ਸਰਕਾਰ ਜਿੱਥੇ ਜਿੰਨੇ ਫੌਜੀ ਇੱਥੇ ਆਣੇ ਆ ਉਹਨਾਂ
ਉਹਨਾਂ ਤੋਂ ਪਹਿਲਾਂ ਜਿਹੜੇ ਅਫਗਾਨੀ ਟਰਾਂਸਲੇਟਰਸ ਆ ਉਹਨਾਂ ਨੂੰ ਇੱਥੇ ਪਹੁੰਚਾਵੇ ਵੀ ਜੇ ਮਿਲਟਰੀ ਛੱਡ ਕੇ ਫੋਰਸਿਸ ਉੱਥੋਂ ਆ ਗਈਆਂ ਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਆ ਤਾਲਿਬਾਨਾਂ ਨੇ ਕਤਲ ਕਰ ਦੇਣਾ ਹੈਗਾ। ਜੀ। ਮਾਹਰ ਜਿਹੜੇ ਉਹ ਕਹਿ ਰਹੇ ਆ ਵੀ ਅਮਰੀਕੀ ਫੌਜੀਆਂ ਦੇ ਵਾਪਸ ਆਉਣ ਦੇ 6 ਮਹੀਨਿਆਂ ਦੇ ਵਿੱਚ ਤਾਲਿਬਾਨ ਤਕਰੀਬਨ ਆ ਉਹ ਪੂਰੇ ਕੰਟਰੋਲ ਦੇ ਵਿੱਚ ਆ ਜਾਊਗਾ, ਉੱਥੇ ਦੀ ਸਰਕਾਰ ਵੀ ਜਿਹੜੀ ਆ ਉਹ ਬਚਣੀ ਨਹੀਂ ਆ। ਕਹਿੰਦੇ ਤਾਲਿਬਾਨ ਵਾਲੇ ਵੀ ਇਸ ਚੰਬੇ ਦੇ ਵਿੱਚ ਖੁਦ ਹੈਗੇ ਨੇ ਵੀ ਉਹ ਕਿੱਡੀ ਜਲਦੀ ਅਫਗਾਨਿਸਤਾਨ ਦੇ ਵਿੱਚ ਹੁਣ ਐਡਵਾਂਸ ਕਰ ਰਹੇ ਆ। 20 ਸਾਲ ਤੱਕ ਅਮਰੀਕਾ ਉਸ ਮੁਲਕ ਦੇ ਵਿੱਚ ਜਿਹੜਾ ਉਹ ਰਿਹਾ ਅਤੇ ਉਹਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਆ ਉਹ ਜਾਨਾਂ ਗਈਆਂ। ਟ੍ਰਿਲੀਅਨਸ ਆਫ ਡਾਲਰ ਅਮਰੀਕਾ ਨੇ ਜਿਹੜਾ ਉਸ ਵਾਰ ਦੇ ਵਿੱਚ ਜਿਹੜਾ ਉਹ ਲਾਇਆ ਅਤੇ ਇਵੈਂਚੁਅਲੀ 20 ਸਾਲਾਂ ਬਾਅਦ ਜਦੋਂ ਆਉਣਾ ਆ ਤਾਂ ਫਿਰ ਪਤਾ ਨਹੀਂ ਪਿੱਛੋਂ ਕਿੰਨੇ ਮਹੀਨੇ ਤੱਕ ਜਿਹੜੀ ਉਹ ਚੀਜ਼ ਜਿਹੜੀ ਉੱਥੇ ਬਚੀ ਰਹਿਣੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜ਼ਰੂਰ ਲੋਕ ਵੀ ਜਿਹੜਾ ਉਹ ਸੋਚਦੇ ਹੋਣਗੇ ਵੀ ਕੀ ਇਹ ਫੈਸਲਾ ਉਦੋਂ ਠੀਕ ਸੀਗਾ, ਗਲਤ ਸੀਗਾ ਜਾਂ ਕੀ ਸੀਗਾ। ਉਹ ਹਰ ਇੱਕ ਦੀ ਆਪੋ ਆਪਣੀ ਜਿਹੜੀ ਉਹ ਰਾਏ ਆ, ਪਰ ਓਵਰ ਏ ਲੌਂਗ ਪੀਰੀਅਡ ਆਫ ਟਾਈਮ ਕਈ ਚੀਜ਼ਾਂ ਸ਼ਾਇਦ ਜਿਹੜੀ ਆ ਲੋਕਾਂ ਦੇ ਵਿਚਾਰ ਵੀ ਜਿਹੜੇ ਆ ਉਹ ਬਦਲੇ ਹੋਣ। ਸੋ 9/11 ਤੋਂ ਪਹਿਲਾਂ ਸਾਰੇ ਜਿਹੜੇ ਫੌਜੀਆਂ ਨੂੰ ਵਾਪਸ ਜਿਹੜਾ ਆ ਉਹ ਬੁਲਾਉਣ ਦੀ ਘੋਸ਼ਣਾ ਆਲਰੇਡੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਕਰ ਚੁੱਕੇ ਨੇ। ਅਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣਾ ਸਮਾਪਤੀ ਵੱਲ ਨੂੰ ਆ ਅਤੇ ਜਾਣ ਤੋਂ ਪਹਿਲਾਂ ਜੇ ਆਪਾਂ ਦੱਸਦੇ ਜਾਈਏ ਅੱਜ ਦੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਅੱਜ ਫਿਰ ਇਸ ਦੇ ਵਿੱਚ ਉਛਾਲ ਰਿਹਾ। ਇੱਕ ਟਾਈਮ ਦੇ ਉੱਤੇ 500 ਪੁਆਇੰਟ ਵੀ ਮਾਰਕੀਟ ਉੱਤੇ ਚਲੇ ਗਈ ਸੀ, ਪਰ ਕਲੋਜ਼ਿੰਗ ਤੱਕ ਇਹ ਕੱਲ੍ਹ ਦੇ ਮੁਕਾਬਲੇ 237 ਪੁਆਇੰਟ ਮਾਰਕੀਟ ਉੱਤੇ ਗਈ ਅਤੇ 34,434 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 9 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 14,360 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਵਧੇ, 4,281 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.54% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1,782 ਪ੍ਰਤੀ ਆਊਂਸ ਰਿਹਾ। ਇੱਕ US ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਇੱਕ US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 23 ਪੈਸੇ ਦੇ ਬਰਾਬਰ ਰਹੀ ਆ। ਜੀ, ਅਤੇ ਬਿਟਕੋਇਨ ਦੀ ਕੀਮਤ ਅੱਜ ਕੱਲ੍ਹ ਦੇ ਮੁਕਾਬਲੇ ਡਿੱਗੀ 32,004 ਦੇ ਉੱਤੇ ਇਸ ਮੌਕੇ ਉਹ ਚੱਲ ਰਹੀ ਆ। ਅਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।